ਆ ਜਾ। अस्सलाम वालेकुम। सियाणे कहते हैं भी ईद के उत्ते नवे कपड़िਆਂ नालों अपने होण तां ईद आ। हुण ईद का दूसरा दिन आ ते सानू जिवें छुट्टियां होईयां बंदे एक दूए नूं मिलदे आ। पिंडां दी बड़ी पुरानी रीत आ। साडे वड्डे भाई इस्लामाबाद हुंदे आ मियाँ वैद साहब, खसूसी तौर ते टाइम कढ के अपने पिंड आए, मिलण वास्ते आए। चौधरी खालिद महमूद साहब बैठे आ, बड़े वड्डे अफसर लैलपुर जिले दे विच। छुट्टी लभी आ ते या मौका मिलिया ते अपना पिंड दे उत्ते पहुँच गए। मैं इन्हां बंदियां नूं इस गल्लों सलूट करदा बई तरक्की कर ली, शहरां 'च पहुँच गए, गां औलादां भी पढ़ा लियां, पढ़ लिख गए, पर पिंड अपने अंदरों नहीं कढ़िया। यही गल मैं बड़ियां वीडियो च कीती भी अपने अंदरों पिंड नहीं कढ़ना चाहिए। हुण मियाँ वैद साहब आ पढ़ो, ये अपने पिंड वास्ते ये लगे ही रहिंदे आ। बड़ियां इन्हां ने उत्थे प्लांट प्लूंट लवाए, कोई होर पिंड दे बड़े काम कराए, कब्रस्तान दे बंदियां वास्ते कोई बड़े शौक की गल आ अपने पिंड वास्ते इन्ना करना। ते ये मियाँ साहब तुहानूं मतलब पिंड नहीं अंदरों निकलिया या पिंड भुलिया नहीं या किदां? ਫਿਰ ਪਤਾ ਕੀ ਅਸੀਂ ਨਾ ਸ਼ਹਿਰ ਦੀ ਜ਼ਿੰਦਗੀ ਦੇ ਵਿੱਚ ਰਹਿ ਕੇ ਨਾ ਉਹ ਜਦੋਂ ਆਪਣੇ ਪਿੰਡ ਵਾਪਸ ਆਉਂਦੇ ਆ ਨਾ ਇੱਕ ਅਪਨਾਈਅਤ ਮਿਲਦੀ ਹੈ। ਯਾਰ ਅਸੀਂ ਬਚਪਨ ਗੁਜ਼ਾਰਿਆ, ਇਹ ਦਰਖਤ ਵੀ ਚੰਗੇ ਲੱਗਦੇ ਆ, ਇਹ ਸੜਕਾਂ ਆਪਣੇ ਪਿੰਡ ਨੂੰ ਜਾਂਦੀਆਂ, ਕਹਿੰਦੇ ਰਾਵਾਂ ਵੀ ਚੰਗੀਆਂ ਲੱਗਦੀਆਂ, ਉਹ ਚੀਜ਼ ਹੈ। ਅਸੀਂ ਉਹੀ ਅਪਨਾਈਅਤ ਨੂੰ ਢੂੰਡਣ ਦੁਬਾਰਾ ਆਪਣੇ ਪਿੰਡ ਆਈਦਾ ਹੈ, ਉੱਥੇ ਉਹਨਾਂ ਦੋਸਤਾਂ 'ਚ ਬੈਠੀਦਾ ਹੈ, ਉਹ ਬਚਪਨ ਜਿਹੜਾ ਗੁਜ਼ਾਰਿਆ ਉਹ ਯਾਦ ਆਉਂਦਾ ਹੈ। ਉਹ ਪੁਰਾਣੇ ਵਕਤ ਜਿਹੜੇ ਨੇ ਨਾ ਜੀ, ਉਹ ਅਪਨਾਈਅਤ ਜਦੋਂ ਯਾਦ ਆਉਂਦੀ ਹੈ, ਉਹਨਾਂ 'ਚ ਬੈਠ ਕੇ ਮਿਲਦੀ ਹੈ ਤਾਂ ਅਜੀਬ ਜੀ ਇੱਕ ਖੁਸ਼ੀ ਹੁੰਦੀ ਹੈ, ਜਿਹੜੀ ਉੱਥੇ ਸੁਬਾਹ ਦਿਨ ਚੜਿਆ ਸ਼ਾਮੀ ਛਿਪਿਆ। ਹਫ਼ਤੇ ਜਿਹੜੇ ਨੇ ਉਹ ਦਿਹਾੜੀਆਂ 'ਚ ਗੁਜ਼ਰਦੇ ਨੇ, ਮਹੀਨੇ ਜਿਹੜੇ ਨੇ ਹਫ਼ਤਿਆਂ 'ਚ ਉੱਥੇ ਗੁਜ਼ਰਦੇ ਨੇ। ਇਹ ਜਿਹੜੇ ਦਿਨ ਇੱਥੇ ਆ ਕੇ ਇੱਕ ਦਿਨ ਵੀ ਗੁਜ਼ਾਰੀਦਾ ਨਾ, ਉਹ ਸਵੇਰ ਤੋਂ ਸ਼ਾਮ ਤੱਕ ਪਤਾ ਚੱਲਦਾ ਕਿ ਯਾਰ ਦਿਨ ਗੁਜ਼ਾਰਿਆ, ਠੀਕ ਹੈ ਨਾ। ਉਹ ਇੱਕ ਅਜੀਬ ਜਿਹਾ ਲੁਤਫ ਹੁੰਦਾ ਹੈ ਜਿਹਦੇ ਵਾਸਤੇ ਅਸੀਂ ਛੁੱਟੀ ਦਾ ਟਾਈਮ ਦੇਖ ਰਹੇ ਹੁੰਦੇ, ਯਾਰ ਕਦੋਂ ਛੁੱਟੀ ਮਿਲੇ, ਕਦੋਂ ਆਪਣੇ ਪਿੰਡ ਪਹੁੰਚੀਏ। ਵਾਹ ਵਾਹ ਵਾਹ, ਇਹ ਗੱਲ ਆ, ਵੱਡੀ ਗੱਲ ਆ ਜੀ। ਮੈਂ ਕਹਿੰਦਾ ਕਿ ਇਹ ਸੋਚ ਹੋਣੀ ਚਾਹੀਦੀ ਹੈ ਕਿ ਬੰਦੇ ਆਪਣੇ ਅੰਦਰੋਂ ਪਿੰਡ ਨਾ ਨਿਕਲੇ। ਬੰਦੇ ਇੱਥੋਂ ਚਲੇ ਜਾਂਦੇ ਆ ਅਫਸਰ ਬਣ ਕੇ, ਮੁੜ ਕੇ ਵੱਟਾਂ ਨਹੀਂ ਮਾਰਦੇ। ਉਹ ਮੈਂ ਇੱਕ ਵੀਡੀਓ 'ਚ ਵੀ ਗੱਲ ਕੀਤੀ ਸੀ, ਬਿਲਕੁਲ ਜਦੋਂ ਅਖੀਰਲਾ ਟਾਈਮ ਹੁੰਦਾ ਫਿਰ ਪਿੰਡ ਨੂੰ ਆ ਜਾਂਦੇ, ਪਿੰਡ ਨੂੰ ਆ ਜਾਂਦੇ। ਹਾਂ, ਅੱਗੇ ਵੀ ਪਿਓ ਨੂੰ ਕਿਹਾ ਸੀ ਬਿੱਦਾ ਬਣਾ ਕੇ ਪਿੰਡ 'ਚ ਆ। ਮੈਂ ਕਿਹਾ ਵੀ ਹੁਣ ਉਹਦੀ ਕਬਰ ਨੂੰ ਚੱਟਣਾ ਸੀ, ਵੀ ਜਦੋਂ ਜੀਂਦਾ ਸੀ ਉਦੋਂ ਕੰਮ ਆਂਦਾ ਪਿੰਡ ਦੇ। ਅੱਛਾ ਚੌਧਰੀ ਖਾਲਿਦ ਸਾਹਿਬ, ਤੁਹਾਡਾ ਬਚਪਨ ਰਹਿਮੇ ਸ਼ਾਹ 'ਚ ਗੁਜ਼ਰਿਆ ਤੇ ਹਾਲੇ ਤੱਕ ਤੁਹਾਨੂੰ ਸਾਰੀਆਂ ਯਾਦਾਂ ਤੇ ਰੂਟੀਨ ਨਾਲ ਤੁਸੀਂ ਰਹਿਮੇ ਸ਼ਾਹ ਆਉਂਦੇ ਆ, ਇਹ ਬੜੀ ਗੱਲ ਆ। ਮੈਂ ਉਹੀ ਗੱਲ ਕਰਦਾ ਸੀ, ਤੁਸੀਂ ਹੁਣ 19ਵੇਂ 20ਵੇਂ ਸਕੇਲ ਦੇ ਅਫਸਰ ਹੋ ਕੇ ਤੇ ਆਪਣੇ ਪਿੰਡ ਰੂਟੀਨ ਨਾਲ 8 ਦਿਨੀ 10 ਦਿਨੀ ਆਉਂਦੇ ਆ, ਇਹ ਬੜੀ ਗੱਲ ਆ। ਇਹ ਕਿੱਦਾਂ ਪਿੰਡ ਦਾ ਪਿਆਰ ਹਾਲੇ ਤੱਕ ਲਈ? ਫਿਰ ਮੈਂ ਬਚਪਨ ਜਿਹੜਾ ਮੇਰੇ ਇੱਥੇ ਸਾਰੇ ਦੋਸਤ ਸਨ, ਸਾਰਾ ਖੇਲਦੇ ਸਨ ਸੜਕਾਂ ਤੇ, ਸਭ ਤੋਂ ਬੜਾ ਅੱਛਾ ਲੱਗਦਾ ਸੀ। ਫਿਰ ਮੈਂ ਜਦੋਂ ਪੜ੍ਹ ਕੇ ਤੇ ਮਾਮੂ ਆਪਣੇ ਦੇ ਨਾਲ ਸਾਰਾ ਮੇਰਾ ਇਸਲਾਮਾਬਾਦ ਵਿੱਚ ਪੋਸਟਿੰਗ। ਤੁਹਾਡੇ ਨਾਨਕਿਆਂ ਦਾ ਪਿੰਡ ਆ? ਨਾਨਕਿਆਂ ਦਾ ਪਿੰਡ ਆ ਮੇਰਾ, ਤਾਂ ਆਪਣਾ ਪਿੰਡ ਆ। ਤੇ ਉਹ ਜਿਹੜਾ ਫਿਰ ਮੈਂ ਉੱਥੇ ਇਸਲਾਮਾਬਾਦ 'ਚ ਰਿਹਾ, ਉੱਥੇ ਆਪਣੀ ਅਪਨਾਇਤ ਸਾਰੀ ਦੋਸਤਾਂ ਨਾਲ ਯਾਰਾਂ ਨਾਲ, ਉੱਥੇ ਵੀ ਮੈਂ ਆਪਣੀ ਬਰਾਦਰੀ ਦਾ ਬਹੁਤ ਸਾਰੇ ਦੋਸਤਾਂ ਦੇ ਨਾਲ ਕਹਿਣਾ ਇਕੱਠੇ ਹੋਣਾ। ਇਸਲਾਮਾਬਾਦ ਵੀ ਅਸੀਂ ਗਰੁੱਪ ਬਣਾਈ ਰੱਖਿਆ। ਉਸ ਤੋਂ ਬਾਅਦ ਫਿਰ ਕੰਪਨੀਆਂ ਬਣ ਗਈਆਂ, ਮੈਂ ਫੈਸਲਾਬਾਦ ਆ ਗਿਆ। ਮੈਂ ਜਿਤਨੀ ਦੇਰ ਇੱਥੇ ਫੈਸਲਾਬਾਦ 'ਚ ਸਾਰਾ ਰਿਹਾ, ਮੈਂ ਆਪਣੇ ਇਲਾਕੇ ਦਾ ਬਹੁਤ ਕੋਸ਼ਿਸ਼ ਕੀਤੀ ਕਿ ਜਿਤਨਾ ਵਾਪੜਾ ਦਾ ਜੋ ਵੀ ਅਸੀਂ ਕਰ ਸਕਦੇ ਸੀ, ਅਸੀਂ ਮੈਕਸਿਮਮ ਲੋਕਾਂ ਨੂੰ ਜਿਹੜਾ ਕੀਤਾ। ਕੋਈ ਵੀ ਇਸ ਇਲਾਕੇ ਦਾ ਕੋਈ ਬੰਦਾ ਵੀ ਮੇਰੇ ਕੋਲ ਦਫ਼ਤਰ ਆ ਜਾਂਦਾ ਸੀ, ਮੈਂ ਉਹਨੂੰ ਕਦੇ ਵੀ ਪਾਣੀ ਔਰ ਚਾਹ ਤੋਂ ਬਗੈਰ, ਇੱਕ ਅਪਨਾਇਤ ਹੁੰਦੀ ਹੈ ਕਿ ਜਿਹੜੀ ਬੰਦਾ ਕਰਦਾ ਸੀ। ਔਰ ਹਰ ਬੰਦਾ, ਮੈਂ ਇੱਥੋਂ ਗੁਜ਼ਰਦਾ ਤੇ ਮੈਨੂੰ ਜਦੋਂ ਸਲਾਮ ਕਰਦਾ ਸਾਰੇ ਮਾਮਲਾ ਸਾਡੇ ਵਾਸਤੇ ਬੜੇ ਫਖਰ ਦੀ ਗੱਲ ਸੀ ਨਾ, ਲੋਕ ਆ ਕੇ ਦੱਸਦੇ ਵੀ ਤੁਹਾਡਾ ਫੇਰ ਮਿਲਿਆ ਤੇ ਸਾਡੀ ਬੜੀ ਇੱਜ਼ਤ ਕੀਤੀ। ਬਸ ਉਹਦੇ ਨਾਲ ਫਿਰ ਇਹ ਹੈ ਕਿ ਇੱਕ ਅੱਛਾ ਵਕਤ ਗੁਜ਼ਰ ਗਿਆ ਇੱਥੇ ਆਈਦਾ, ਪਿਆਰ ਮੁਹੱਬਤ ਦੋਸਤ ਸਾਰੇ ਜਿਤਨੀ ਚਾਹਤ ਮਿਲਦੀ ਹੈ। ਜਦੋਂ ਵੀ ਮੈਨੂੰ ਫੁਰਸਤ ਮਿਲਦੀ ਹੈ, ਮੈਂ ਔਰ ਆਪਣੇ ਮੇਰੇ ਬੱਚੇ ਅਸੀਂ ਫੌਰਨ ਇੱਥੇ ਆਉਂਦੇ ਹਾਂ ਤਾਂ ਕਿ ਆਪਣੇ ਮਾਮੂ ਨੂੰ ਵੀ ਦੇਖੀਏ, ਭਰਾਵਾਂ ਨੂੰ ਦੇਖੀਏ, ਸਾਰਿਆਂ ਨੂੰ ਇੱਕ ਮਜ਼ਾ ਆਉਂਦਾ, ਜ਼ਿੰਦਗੀ ਅੱਛੀ। ਅੱਜ ਮਾਸ਼ਾਅੱਲਾ ਮੀਆਂ ਸਾਹਿਬ ਨਾਲ ਮੁਲਾਕਾਤ ਹੋ ਗਈ, ਇਹ ਵੀ ਇੱਕ ਨਏ ਦੋਸਤਾਂ ਦਾ ਆਪਣੇ ਪੁਰਾਣੇ ਇੱਕ ਉਸਤਾਦ ਸਾਡੇ, ਉਹਨਾਂ ਦਾ ਜ਼ਿਕਰ ਹੋਇਆ ਤੇ ਬੜਾ ਅੱਛਾ ਲੱਗਿਆ। ਮਾਸ਼ਾਅੱਲਾ ਉਹ ਫੌਤ ਹੋ ਗਏ ਸਨ, ਬੜੀ ਪੁਰਾਣੀ, ਅਸੀਂ ਛੋਟੀਆਂ ਕਲਾਸਾਂ 'ਚ, ਤੇ ਬੜਾ ਅੱਛਾ ਲੱਗਿਆ ਇਹਨਾਂ ਨਾਲ ਮਿਲ ਕੇ ਵੀ ਬਹੁਤ ਅੱਛਾ ਲੱਗਿਆ। ਸਾਰੇ ਦੋਸਤ ਬੜੇ ਪਿਆਰ ਮੁਹੱਬਤ ਨਾਲ, ਇੱਕ ਮਜ਼ਾ ਆਇਆ। ਮੇਰੇ ਬੇਟੇ ਆਏ ਮਾਸ਼ਾਅੱਲਾ, ਹਮਜ਼ਾ ਸਾਹਿਬ ਤੇ ਨੁਮਾਨ ਸਾਹਿਬ, ਇਸਲਾਮ ਸਪੈਸ਼ਲ ਸਾਰੇ, ਜਦੋਂ ਅਸੀਂ ਆਈ ਦਾ ਫੁਰਸਤ ਮਿਲਦੀ ਹੈ ਚੱਕਰ ਲਗਾਈ ਦਾ ਸਾਰੇ ਦੋਸਤਾਂ। ਬੜੀ ਮਿਹਰਬਾਨੀ। ਇਹ ਪਿੰਡਾਂ ਦੇ ਵਿੱਚ ਨਾ ਇਹ ਸ਼ੈ ਹਜੇ ਬਚੀ ਹੋਈ ਆ ਕਿ ਲੋਕ ਟਾਈਮ ਕੱਢਦੇ ਆ ਇੱਕ ਦੂਸਰੇ ਵਾਸਤੇ। ਅੱਛਾ ਮੈਂ ਦੱਸ ਦੇਵਾਂ ਕਿ ਮੈਂ ਇਹ ਖਸੂਸੀ ਤੌਰ ਤੇ ਵੀਡੀਓ ਤਾਂ ਬਣਾਈ ਆ ਕਿ ਇਹ ਜਿਹੜੇ ਦੋ ਬੰਦੇ ਆ ਨਾ, ਚੌਧਰੀ ਖਾਲਿਦ ਮਹਿਮੂਦ ਤੇ ਮਿयाँ वैद ਸਾਹਿਬ, ਇਹ ਸਾਡੇ ਲਾਗੇ ਪਿੰਡ ਆ 451 ਰੋਪੜੀਆਂ, ਇਹ ਉਹਨਾਂ ਦੇ ਰਹਿائشੀ ਆ। ਇਹਨਾਂ ਦੀ ਮੈਂ ਖਸੂਸੀ ਗੱਲ ਤਾਂ ਤੁਹਾਡੇ ਨਾਲ ਕਰਾਈ ਆ ਕਿ ਇਹ ਉਹ ਬੰਦੇ ਆ ਕਿ ਜਿਨ੍ਹਾਂ ਨੇ ਪਿੰਡ ਵਾਸਤੇ ਕੁਝ ਕੀਤਾ। ਵੱਡੀ ਗੱਲ ਇਹ ਮੈਨੂੰ ਚੰਗੀ ਲੱਗੀ। ਪਿੰਡ ਨਾਲ ਉਂਝ ਬਹਿ ਕੇ ਬੰਦੇ ਗੱਲਾਂ 'ਚ ਪਿਆਰ ਤਾਂ ਸਾਰੇ ਕਰਦੇ ਆ, ਲੇਕਿਨ ਅਮਲੀ ਤੌਰ ਤੇ ਜਿਹੜਾ ਕੋਈ ਕੰਮ ਕਰੇ ਨਾ, ਉਹਨੂੰ ਸਾਡਾ ਸਲਾਮ ਆ। ਪਿੰਡ ਵਾਸਤੇ ਮਿयाँ वैद ਦੀ ਇੰਨੀ ਖਿਦਮਾਤ ਆ ਕਿ ਮੈਂ ਗਣਾਵਾਂ ਤੇ ਸ਼ਾਮ ਹੋ ਜਾਵੇ।
ਫਿਰ ਇਹ ਆਪਣੇ ਪਿੰਡ ਵਾਸਤੇ ਨਹੀਂ, ਲਾਗੇ ਲਾਗੇ ਜਿੰਨੇ ਪਿੰਡ ਆ ਸਾਰੇ ਇਸਲਾਮਾਬਾਦ ਇੰਜ ਹੀ ਆ ਵੀ ਜਿਵੇਂ ਸਾਡੇ ਇੱਥੇ 40 ਪਿੰਡਾਂ ਦਾ ਘਰ ਹੀ ਬਣਿਆ ਹੈ। ਤਹਿਸੀਲ ਸਮੁੰਦਰੀ, ਤਹਿਸੀਲ ਤਾਂਦਲਾ, ਸਾਰੇ ਬੰਦਿਆਂ ਨੂੰ ਕੰਮ ਹੋਵੇ ਰਹਿਣਾ ਹੋਵੇ ਤੇ ਮੀਆਂ ਵੈਸ ਕੋ ਜਾ ਕੇ ਇਸਲਾਮਾਬਾਦ ਇਹਨਾਂ ਦੇ ਡੇਰੇ ਤੇ ਰਹਿੰਦੇ ਆ। ਮੁਹੱਬਤ ਆ, ਇਹ ਮੁਹੱਬਤ ਆ, ਇਹ ਤੁਹਾਡੀ ਮੁਹੱਬਤ ਆ ਜੀ ਅੱਗੇ। ਫਿਰ ਚੌਧਰੀ ਖਾਲਿਦ ਮਹਿਮੂਦ ਸਾਹਿਬ ਆ, ਇਹ ਵਾਪਡਾ ਦੇ ਵਿੱਚ ਉੱਥੇ ਏਡੇ ਵੱਡੇ ਅਫਸਰ ਆ। ਸਾਡੀ ਇਸ ਗੱਲ 'ਚ ਬੜੀ ਇੱਜ਼ਤ ਬਣੀ ਆ ਕਿ ਇੱਥੋਂ ਲੋਕ ਜਦੋਂ ਜਾਂਦੇ ਆ ਸਿਰਫ ਜਾ ਕੇ ਚੌਧਰੀ ਸਾਹਿਬ ਨੂੰ ਦੱਸਦੇ ਆ ਕਿ ਰਹਿਮੇ ਸ਼ਾਹ ਦਾ ਇੱਕ ਜਵਾਨੀ ਲਾਗੇ ਦਾ, ਤੇ ਫੌਰਨ ਉਹਨਾਂ ਨੂੰ ਇੱਜ਼ਤ ਦਿੰਦੇ ਆ ਤੇ ਉਹ ਸਾਡਾ ਸਿਰ ਉੱਚਾ ਹੋ ਜਾਂਦਾ। ਅੱਛਾ, ਸਾਡੇ ਕੋਲ ਨਾ ਜੀ ਮਹਿਮਾਨ ਆਏ ਹੋਏ ਆ ਪੈਂਸਰੇ ਤੋਂ ਬਾਬਾ ਜੀ, ਇਹ ਸਾਨੂੰ ਮਿਲਣ ਆਏ ਆ। ਫੈਨ ਤਾਂ ਨਹੀਂ ਮੈਂ ਕਹੂੰਗਾ, ਸਾਡੇ ਬਜ਼ੁਰਗ ਆ, ਨਾਲ ਇਹਨਾਂ ਦੇ ਹੋਰ ਭਰਾ ਸਾਡੇ ਆਏ ਆ। ਤਸ਼ਰੀਫ ਰੱਖੋ, ਤਸ਼ਰੀਫ ਰੱਖੋ। ਹਾਂਜੀ, ਇਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਵੀ ਸਾਡੀ ਵੀਡੀਓ ਦੇਖਦੇ ਆ, ਕੀ ਸੋਚਿਆ, ਕੀ ਸੁਝੀ, ਤੁਸੀਂ 100 ਕਿਲੋਮੀਟਰ ਸਫ਼ਰ ਕਰਕੇ ਆਏ ਆ। ਸਤ ਬਿਸਮਿਲ੍ਲਾ। ਹਾਂਜੀ, ਮੀਆਂ ਸਾਹਿਬ ਤੇਰੀਆਂ ਬਾਤਾਂ ਸੁਣਦੇ ਤੇ ਬੜੀਆਂ ਅੱਛੀਆਂ ਲੱਗਦੀਆਂ ਸੀਗੀਆਂ। ਹਾਂ, ਬੜੇ ਸ਼ੌਕ ਨਾਲ ਗੱਲ ਸੁਣਨੀ। ਤੇ ਮੈਨੂੰ ਤਕਰੀਬਨ 5-4 ਸਾਲ ਹੋ ਗਏ ਤੁਹਾਡੇ ਨਾਲ ਟੈਲੀਫੋਨ ਤੇ ਵੀ ਗੱਲ ਕਰਦਾ ਰਿਹਾ। ਅੱਛਾ, ਮਾਸ਼ਾਅੱਲਾ। ਮੈਂ ਕਿਹਾ ਵੀ ਅੱਜ ਬੱਚਾ ਮੇਰਾ ਖੜੇ ਪੈ ਗਿਆ। ਆ ਬੱਚੇ ਮੇਰੇ 2-3 ਬੈਠੇ ਆ ਇੱਥੇ ਹਾਂ, ਬਸ ਬੈਠੇ ਬੈਠੇ। ਹਾਂਜੀ, ਤੇ ਉਹ ਫਿਰ ਸ਼ੌਕ ਨਾਲ ਕਹਿੰਦੇ ਨਹੀਂ ਚੱਲਦੇ ਆਪਾਂ। ਮੈਂ ਜਦੋਂ ਆ ਚੱਲਦੇ ਲਾਗੇ ਰੱਖਿਓ ਮੂੰਹ ਦੇ। ਤੇ ਉਹ ਇਸ ਕਰਕੇ ਮੁਹੱਬਤ ਨਾਲ ਫਿਰ ਅਸੀਂ ਇੱਥੇ ਆ ਗਏ ਆ। ਹਾਂਜੀ, ਇੱਦਾਂ ਸੀਗਾ ਕੁਦਰਤੀ ਤੇ ਸ਼ੌਕ ਲੱਗਿਆ ਅਸੀਂ ਆ ਗਏ। ਚਲੋ ਇਹਨੇ ਹੀਲੇ ਦਾ ਬਹਾਨੇ ਦਾ ਜ਼ਿੰਦਗੀ ਦਾ ਕੋਈ ਪਤਾ, ਤੇ ਇਹਦੇ ਵਿੱਚ ਗੱਲਾਂ ਬਾਤਾਂ ਬੜੀਆਂ, ਜਾਣੀ ਕਿ ਮਤਲਬ ਇੱਥੇ ਕੋਲੇ ਆ ਕੇ ਸਵਾਦ ਵਾਲਾ ਆ ਗਿਆ, ਜਿਹੜਾ ਉੱਥੇ ਸੁਣਦਾ ਉਹ ਸਵਾਦ ਨਹੀਂ ਆਉਂਦਾ। ਹਾਂਜੀ, ਆ ਜਿਹੜੀਆਂ ਪਿੰਡਾਂ ਦੀ ਤੁਸੀਂ ਅੱਗੇ ਗੱਲ ਕਰਦੇ ਹਟੇ ਹੋ, ਇਹ ਪਿੰਡਾਂ ਦਾ ਪਿਆਰ ਹੀ ਬਹੁਤ ਆਉਂਦਾ। ਪਿਆਰ ਪਿੰਡਾਂ ਵਾਲੇ ਜਿਹੜੇ ਲੋਕ ਆ ਉਹ ਪਿਆਰ ਹੀ ਬਹੁਤ ਕਰਦੇ ਆ। ਹਾਂ ਹਾਂ। ਕਿ ਇੱਕ ਦਫਾ ਅਸੀਂ ਅੱਡੇ 'ਚ ਰਹਿੰਦੇ ਆ, ਸ਼ਹਿਰ 'ਚ ਰਹਿੰਦੇ ਆ, ਉੱਥੇ ਮਰਗ ਹੋ ਗਈ, ਮੇਰਾ ਦੋਤਾ ਮਰ ਗਿਆ। ਅੱਛਾ। ਤੇ ਉਹ ਮੁਹੱਲੇ ਵਾਲੇ ਰਾਤ ਨੂੰ 2 ਵਜੇ ਮਰਿਆ, ਉਹਨੂੰ ਚੱਕ ਲਿਆਏ ਸੀ ਹਸਪਤਾਲ। ਲਿਆਏ ਤਾਂ ਸਵੇਰ ਨੂੰ ਵਾਹਵਾ ਇਕੱਠ ਹੋਇਆ, ਜੋਧਾਂ ਦੇ ਬੰਦੇ ਆਏ। ਸਾਡੇ ਪਿੰਡ ਸਾਡਾ ਜੋਧਾ ਜੀ। ਅੱਛਾ ਅੱਛਾ, ਜੋਧਾ ਪਿੰਡ। ਹਾਂ, ਜੋਧਾ ਪਿੰਡ ਠੀਕਰੀਵਾਲ ਦੇ ਲਾਗੇ ਲੱਗਦਾ, ਠੀਕਰੀਵਾਲ ਥਾਣੇ ਦੇ ਲਾਗੇ। ਤੇ ਉਹ ਸਰਕਾਰ ਮੇਰੀ ਸਵੇਰ ਨੂੰ ਜਦੋਂ 8-9 ਵਜੇ ਅਸੀਂ ਨਮਾਜ਼ ਮਾ ਕੇ ਦਿਖਾਉਣ ਗਏ ਤਾਂ ਉਹ ਕਹਿੰਦੇ ਕੀ ਅੱਜ ਫੰਕਸ਼ਨ ਆ ਯਾਰ, ਬਾਬਾ ਬੰਦੇ ਇਕੱਠੇ ਹੋਏ ਆ। ਫੰਕਸ਼ਨ ਕੀ ਆ? ਮੈਂ ਕਿਹਾ ਯਾਰ ਫੰਕਸ਼ਨ ਕਾਹਦਾ ਹੋਣਾ, ਸਾਡੇ ਤਾਂ ਏਦਾਂ ਮਰ ਗਈ ਆ, ਸਾਨੂੰ ਪਤਾ ਹੀ ਨਹੀਂ ਲੱਗਿਆ। ਅੱਜ ਤੱਕ ਕੋਈ ਖੁਸ਼ੀ ਹੋਣੀ ਆ, ਕੋਈ ਤਮਾਸ਼ਾ ਕਰ ਰਿਹਾ, ਕੋਈ ਖਾਣ ਪੀਣ ਦਾ ਹੋਣਾ। ਆਹ ਹਾਲ ਆ। ਯਾਨੀ ਕਿ ਅੱਡਿਆਂ 'ਚ ਸ਼ਹਿਰਾਂ 'ਚ ਇਹ ਹਾਲ ਆ, ਪਿੰਡਾਂ 'ਚ ਇੰਨਾ ਪਿਆਰ ਆ ਕਿ ਉਹ ਘਰ ਵਾਲੇ ਨੂੰ ਕੋਈ ਪਤਾ ਨਹੀਂ ਹੈਗਾ। ਤੇ ਦੁੱਧ ਕੋਈ ਚੱਕੀ ਆਉਂਦਾ, ਕੋਈ ਖਾਣ ਪੀਣ ਚੱਕੀ ਆਉਂਦਾ ਹੈ ਜੀ। ਜਾਣੀ ਕਿ ਮੰਜਾ ਬਿਸਤਰਾ ਉਹਨਾਂ ਨੇ ਆਪੇ ਲਿਆਉਣਾ, ਘਰ ਵਾਲੇ ਨੂੰ ਕੋਈ ਇਲਮ ਨਹੀਂ ਹੈਗਾ। ਮੈਨੂੰ ਤਾਂ ਅਗਲੇ ਦਿਨ ਬੰਦਾ ਦੱਸਦਾ, ਹੁਣ ਅੱਲਾ ਜਾਣੇ ਝੂਠਾ ਸੱਚਾ, ਕਹਿੰਦਾ ਲਾਹੌਰ ਦੇ ਵਿੱਚ ਨਾ ਕੋਈ ਮਰਗ ਹੋ ਜੇ, ਬੰਦਾ ਮਰਿਆ ਹੀ ਕਹਿੰਦੇ ਜਿੰਦੇ ਨਾਲੋਂ ਮਹਿੰਗਾ ਪੈਂਦਾ। ਹਾਂ, ਮੁੱਲ ਲੈਣੀ ਕਬਰ ਦੀ ਜਗ੍ਹਾ ਵੀ ਤੁਸੀਂ ਲੈਣੀ, ਫਿਰ ਦਫਨਾਨ ਦਾ ਸਾਰਾ ਨਿਜ਼ਾਮ ਕਰਨਾ, ਉਹ ਵਾਕਈ ਮਹਿੰਗਾ ਪੈਂਦਾ, ਨੋ ਡਾਊਟ। ਹਾਂਜੀ, ਉਹ ਸਮੁੰਦਰੀ ਕੀ ਉਹ 1.5 ਲੱਖ ਰੁਪਏ 'ਚ ਪੈ ਜਾਂਦਾ ਕਬਰ, ਉਹਨਾਂ ਨੂੰ ਮੁੱਲ ਦਿੰਦੇ ਆ। ਹਾਂਜੀ, ਉਹ ਇੱਕ ਵਾਕਿਆ ਸੁਣਿਆ ਮੈਂ ਇੱਥੇ ਲਾਹੌਰ ਦਾ। ਉਹ ਕਹਿੰਦਾ ਉਹਦੀਆਂ ਲੱਤਾਂ ਥੋੜੀਆਂ ਪਿੰਗੀਆਂ ਸੀਗੀਆਂ। ਅੱਛਾ। ਉਹ ਜਿਹਨੇ ਕਬਰ ਪੱਟੀ ਉਹਨੂੰ ਕਿਹਾ ਵੀ ਇਹ ਲੱਤਾਂ ਵਿੱਚ ਵੜਦੀਆਂ ਨਹੀਂ। ਉਹ ਕਬਰ ਨਾਲ ਕਬਰ ਜੋੜ ਕੇ ਬਣਾਈ। ਉਹ ਕਹਿੰਦਾ ਰੁਪਿਆ 20,000 ਸਿੱਟੋ, ਮੈਂ ਹੁਣ ਵੜ ਦੇਣਾ। ਅੱਛਾ। ਉਹ ਸਰਕਾਰ ਉਹਨੇ 20,000 ਦਿੱਤਾ, ਉਹਨੇ ਮਾਰਿਆ ਗਧਾਣਾ ਰੱਖ ਕੇ ਦੂਜੀ ਕਬਰ ਦੇ ਵਿੱਚ ਲੱਤਾਂ ਲੰਘਾਤੀਆਂ। ਸਾਡੇ ਪਿੰਡਾਂ ਦੇ ਵਿੱਚ ਨਹੀਂ ਜੀ, ਉਹ ਅੱਖੀ ਦੇਖਣ ਦੀ ਗੱਲ ਆ। ਉਹ 20,000 ਰੁਪਇਆ ਲਿਆ, ਉਹਨੇ ਮਾਰਿਆ ਗਧਾਣਾ, ਦੂਜੀ ਕਬਰ 'ਚ ਲੱਤਾਂ ਲੰਘਾਤੀਆਂ। ਲੈ ਕੇ ਪਾ ਦੇ ਮਿੱਟੀ। ਜਿਹੜਾ ਹੈ ਨਾ, ਸਾਡੇ ਪਿੰਡਾਂ 'ਚ ਅਜੇ ਵੀ ਮੁਹੱਬਤ ਵਗੈਰਾ ਉਹਨਾਂ ਚੀਜ਼ਾਂ 'ਚ ਹੈ। ਮੈਂ ਕਿਹਾ ਇੰਨਾ ਪਿਆਰ ਕਰਦਾ, ਯਕੀਨ ਕਰ, ਘਰ ਵਾਲੇ ਨੂੰ ਪਤਾ ਹੀ ਕੋਈ ਨਹੀਂ ਹੁੰਦਾ। ਪਤਾ ਕੋਈ ਨਹੀਂ। ਤੇ ਫਿਰ ਉਹ ਘਰ ਵਾਲੇ ਨੂੰ ਮਰੇ ਦੀ ਗਮੀ ਕੋਈ ਨਹੀਂ ਆਉਣ ਦਿੰਦੇ। ਤੇ ਅਸੀਂ ਸ਼ਹਿਰ 'ਚ ਰਹਿੰਦੇ ਆ, ਅੱਡਿਆਂ 'ਚ ਰਹਿੰਦੇ ਆ, ਸਾਨੂੰ ਇੰਨੀ ਜਲੀਲ ਖਾਤਾ ਆਂਢੀ ਗੁਆਂਢੀ ਨੂੰ ਖਾਣ ਪੀਣ ਵੇਲੇ ਤਿਆਰ ਹੋ ਜਾਂਦਾ, ਤੇ ਮਰਗ ਠਰਕ ਦੇ ਕੋਈ ਤਿਆਰ ਨਹੀਂ। ਮੈਂ ਕਹਿੰਦਾ ਸਾਡੇ ਇੱਥੇ ਫੌਤਗੀ ਹੁੰਦੀ ਨਾ ਚੌਧਰੀ ਸਾਹਿਬ, ਯਕੀਨ ਰੱਬ ਤੇ ਕਰਿਓ ਬਈ ਘਰਦਿਆਂ ਨੂੰ ਪਤਾ ਵੀ ਨਹੀਂ ਹੁੰਦਾ, ਕਬਰ ਤਿਆਰ ਹੋ ਜਾਂਦੀ। ਸਾਡੇ ਚੰਗੇ ਘਰਾਂ ਦੇ ਮੁੰਡੇ, ਸਾਡੇ ਰਹਿਮੇ ਸ਼ਾਹ ਦੀ ਬੰਦੇ ਮਿਸਾਲ ਦਿੰਦੇ ਆ ਜੀ, ਚੰਗੇ ਘਰਾਂ ਦੇ ਮੁੰਡੇ ਆ, ਜ਼ਿਮੀਦਾਰਾਂ ਦੇ, ਤੇ ਉਹ ਅੱਲਾ ਰਸੂਲ ਦੀ ਰਜ਼ਾ ਵਾਸਤੇ ਕਬਰਾਂ ਬਣਾਉਂਦੇ। ਤੇ ਉਹ ਅਸੀਂ ਕਦੀ ਮੁਲਾਕਾਤ ਕਰਾਵਾਂਗੇ ਇਨਸ਼ਾਅੱਲਾ ਤਾਲਾ ਉਹਨਾਂ ਮੁੰਡਿਆਂ ਨਾਲ ਵੀ। ਫਿਰ ਸਾਡੇ ਪਿੰਡ ਵਾਲਿਆਂ ਨੇ ਰਲ ਕੇ ਨਾ ਜੀ ਉਹਨਾਂ ਸਾਰਿਆਂ ਨੂੰ ਉਮਰਾ ਕਰਾਇਆ ਆਜ਼ਾਦੀ ਤੌਰ ਤੇ। ਹਾਲਾਂਕਿ ਉਹ ਆਪ ਕਰ ਸਕਦੇ ਸੀ, ਲੇਕਿਨ ਇੱਕ ਤੋਹਫੇ ਤੌਰ ਤੇ ਉਹਨਾਂ ਨੂੰ ਉਮਰਾ ਕਰਾਇਆ। ਹਾਂਜੀ, ਉਹ ਜਿਹੜੀ ਅੱਛਾ, ਸਾਡਾ ਪਿੰਡ ਜੋਧਾ, ਇੱਕ ਬੱਚੇ ਦੇ ਗੁਰਦੇ ਫੇਲ ਹੋ ਗਏ। ਅੱਛਾ। ਅਸੀਂ ਕਮੋ ਬਿਆਦਰ ਹੁੰਦੇ ਆ। ਅੱਛਾ। ਉੱਥੇ ਤਕਰੀਬਨ ਇਸ ਟਾਈਮ ਤੇ 700-800 ਘਰ ਕਮਾਉਂਦਾ ਜੋਧਾ ਪਿੰਡ ਦੇ ਵਿੱਚ। ਉਹ ਵਿਚਾਰਾ ਰੋਵੇ, ਘਰ ਆ ਕੇ ਉਹਨਾਂ ਨੇ 1.5 ਲੱਖ ਰੁਪਇਆ ਮੰਗਿਆ। 2.5 ਲੱਖ ਮੰਗਿਆ ਤੇ ਉਹ ਘਰ ਆ ਕੇ ਰੋਵੇ, ਕਹਿੰਦਾ 1.5 ਲੱਖ ਰੁਪਇਆ ਮੇਰੇ ਕੋਲੇ ਆ, ਮੈਂ ਕਿੱਥੋਂ ਪੈਸੇ ਲਾਵਾਂ, ਨਹੀਂ ਗਰੀਬ ਬੰਦਾ, ਮੇਰੇ ਕੋਲ ਗੁੰਜਾਇਸ਼ ਨਹੀਂ। ਉਹ ਪਿੰਡ ਵਾਲੇ ਨੇ ਦੋ ਉਹਨਾਂ ਮੁੰਡਿਆਂ ਨੇ ਸੁਣ ਲਿਆ, ਸੁਣ ਕੇ ਉੱਠੇ, ਉਹਨੇ ਕਿਹਾ ਬਹਿ ਜਾ ਆਰਾਮ ਨਾਲ। ਉੱਠੇ, ਉੱਠ ਕੇ ਕਿਸੇ 20,000 ਫੜਿਆ, ਕਿਸੇ 50,000 ਫੜਿਆ, ਉਹਨੇ ਲਿਆ ਕੇ 2.5 ਲੱਖ ਰੁਪਇਆ ਫੜਾ ਦਿੱਤਾ। ਵਾਹ 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 ਵਾਹ, ਕੀ ਬਾਤ। 2.5 ਲੱਖ ਰੁਪਇਆ ਲਿਆ ਕੇ ਫੜਾਤਾ, ਉਹਨੇ ਕਿਹਾ ਚੱਲ ਕੇ ਆਪਰੇਸ਼ਨ ਕਰਾ। ਹਾਂਜੀ, ਉਹ ਆਪਣੇ ਉਹ ਚਨੋੜ ਉੱਥੇ ਜਾ ਕੇ ਉਹਨੇ ਹਸਪਤਾਲ ਆਪਰੇਸ਼ਨ ਕਰਾਇਆ। ਹਸਪਤਾਲ ਵਾਲੇ ਨੇ ਵੀ ਖੌਫ ਖਾਦਾ, ਲੱਖ ਉਹਨਾਂ ਨੇ ਛੱਡਤਾ। 1.5 ਲੱਖ ਨਾਲ ਆਪਰੇਸ਼ਨ ਹੋ ਗਿਆ। ਬੱਚਾ ਇਸ ਟਾਈਮ ਤੇ ਚੰਗਾ ਭਲਾ ਆਪਣੇ ਵਰਗਾ ਜਵਾਨ ਫਿਰਦਾ। ਯਾਨੀ ਕਿ ਪਿੰਡਾਂ 'ਚ ਇਹ ਸਾਥ ਦਿੰਦੇ ਆ, ਅੱਡਿਆਂ 'ਚ ਸ਼ਹਿਰਾਂ 'ਚ ਕੋਈ ਸਾਥ ਨਹੀਂ। ਜਿਹਦਾ ਮਰ ਗਿਆ ਮਰ ਗਿਆ, ਉਹਨੂੰ ਕੋਈ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ। ਹਾਂਜੀ।
ਉਹ ਜਿਹੜੀ ਅੱਗੇ ਗੱਲ ਇਹਨਾਂ ਨੇ ਸੁਣਾਈ ਨਾ ਵੀ ਉਹ ਬੰਦੇ ਨੇ ਕਿਹਾ ਵੀ ਮੈਨੂੰ 20,000 ਦਿਓ ਮੈਂ ਸਿੱਧਾ ਕਰ ਦਿੰਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਆਪਾਂ ਨਾਂ ਨਹੀਂ ਲੈਂਦੇ। ਮਾਈ ਫੌਤ ਹੋ ਗਈ, ਮਾਈ ਕਿਤੇ ਫੌਤ ਹੋਈ ਤੇ ਉਹ ਕੋਲ ਸੁੱਤੇ ਪਏ ਨੇ, ਦੇਖ ਨਹੀਂ ਲੇਟ ਹੋ ਗਿਆ। ਮਾਈ ਦੇ ਗੋਡੇ ਇੰਜ ਹੋ ਗਏ, ਆਕੜ ਗਏ। ਉਹ ਆਕੜ ਜਾਂਦਾ ਬੰਦੇ ਦਾ। ਉਹਨਾਂ ਨੇ ਕਿਹਾ ਵੀ ਐਲਾਨ ਕਰਾਉਣ ਤੋਂ ਪਹਿਲਾਂ ਵੀ ਮਾਈ ਸਿੱਧੀ ਕਰ ਲਈਏ, ਇਸਤਰੀ ਗਰਮ ਕਰਕੇ ਨਾ ਜੋੜਾਂ ਤੇ ਲਾ ਕੇ, ਨਾ ਖੂਨ ਤੱਤਾ ਕਰਕੇ ਲੱਤਾਂ ਸਿੱਧੀਆਂ ਕਰ ਲੀਆਂ ਤਾਂ ਮਾਈ ਦਫਨਾਈ ਸੀ। ਇਹ ਭਾਈ ਹੋ ਜਾਂਦੇ ਆ, ਇਹ ਮਸਲੇ ਮਸਾਇਲ ਦੁਨੀਆਦਾਰੀ ਆ। ਇਹ ਸੱਚੀ ਗੱਲ ਆ, ਮੈਂ ਪਿੰਡ ਦਾ ਬੰਦਿਆਂ ਦਾ ਨਾਂ ਨਹੀਂ ਲੈਂਦਾ, ਇਹ ਸੱਚੀ ਗੱਲ। ਫਿਰ ਉਹਨਾਂ ਵਿਚਾਰਿਆਂ ਨੇ ਸਿੱਧੀ ਤਾਂ ਕਰਨੀ ਸੀ, ਫਿਰ ਉਹ ਦਫਨਾਣੀ ਤਾਂ ਹੈ ਸੀ। ਬਾਕੀ ਦੇਖਣੇ ਜਿਹੜਾ ਮੈਂ ਤੁਹਾਨੂੰ ਦੱਸਿਆ ਹਾਂਜੀ ਬਾਕੀ ਤੇ ਹੋਈ ਆ। ਹਾਂਜੀ ਆਹੋ ਹਾਂ। ਤੇ ਸਾਡੇ ਉੱਥੇ ਨਾ ਜੀ ਇੱਕ ਬੜੀ ਸੁਸਾਇਟੀ ਹੈ, ਮੈਂ ਉਸਦਾ ਵੀ ਤੁਹਾਨੂੰ ਨਾਮ ਨਹੀਂ ਲੈਂਦਾ, ਮਸਜਿਦ ਅਦਾਰੇ ਦੀ ਸੁਸਾਇਟੀ ਹੈ ਉਹ। ਅੱਛਾ। ਉੱਥੇ ਦੇ ਇਮਾਮ ਮਸਜਿਦ ਮੇਰੇ ਦੂਰ ਪਾਰ ਦੇ ਅਜ਼ੀਜ਼ ਨੇ। ਉਹ ਮੈਨੂੰ ਗੱਲ ਸੁਣਾਣ ਕਿ ਕਿਸੇ ਅਫਸਰ ਦੀ ਵਾਲਦਾ ਜਾਂ ਵਾਲਦ ਫੌਤ ਹੋ ਗਿਆ ਤੇ ਉਹਨਾਂ ਨੇ ਦੇਖਿਆ ਕਿ ਹੁਣ ਬੱਚੇ ਉਹੀ ਛੋਟੇ ਛੋਟੇ ਉੱਥੇ ਦੇ ਮੰਮੀ ਡੈਡੀ ਬਰਗਰ ਬੱਚੇ ਨੇ, ਉਹ ਖੌਫਜ਼ਦਾ ਹੋਏ ਲਾਸ਼ ਤੋਂ। ਤੇ ਉਹਨੇ ਕਿਹਾ ਯਾਰ ਇਹ ਜਿਹੜੀ ਲਾਸ਼ ਹੈ ਨਾ ਤੁਸੀਂ ਮਸਜਿਦ 'ਚ ਰੱਖ ਲਓ, ਰਾਤ ਮੇਰੇ ਘਰ ਮੇਰੇ ਬੱਚੇ ਖੌਫਜ਼ਦਾ ਹੁੰਦੇ ਆ। ਓਏ ਹੋਏ ਹੋਏ। ਬਾਪ ਦੀ ਜਾਂ ਮਾਂ ਦੀ ਮਈਅਤ ਮਸਜਿਦ ਵਿੱਚ ਪਈ ਰਹੀ ਤੇ ਉਹ ਆਪ ਆਪਣੇ ਘਰ ਸੋ ਗਏ। ਠੀਕ ਹੈ, ਇਹ ਸ਼ਹਿਰਾਂ ਦੇ ਹਾਲਾਤ ਨੇ। ਸ਼ਹਿਰਾਂ 'ਚ ਫਰਸਟ੍ਰੇਸ਼ਨ ਇਤਨੀ ਜ਼ਿਆਦਾ ਹੋ ਚੁੱਕੀ ਹੈ ਜਿਹਦਾ ਕੋਈ ਹਿਸਾਬ ਨਹੀਂ। ਲੋਕ ਜਿਹੜੇ ਨਾ ਐਂਜ਼ਾਈਟੀ ਦੇ ਮਰੀਜ਼ ਬਹੁਤ ਜ਼ਿਆਦਾ ਹੋ ਗਏ ਨੇ, ਪਰੇਸ਼ਾਨੀਆਂ ਬਹੁਤ ਜ਼ਿਆਦਾ ਨੇ, ਟੈਨਸ਼ਨਾਂ ਬਹੁਤ ਜ਼ਿਆਦਾ ਹੈ। ਔਰ ਰਿਲੀਫ ਵਾਸਤੇ ਮੈਂ ਉਹਨਾਂ ਨੂੰ ਇਹ ਮਸ਼ਵਰਾ ਵੀ ਦਵਾਂਗਾ ਕਿ ਆਪਣੇ ਪਿੰਡਾਂ ਦੀ ਤਰਫ ਰੁਖ ਕਰਿਆ ਕਰੋ, ਆਪਣਿਆਂ ਨੂੰ ਮਿਲਿਆ ਕਰੋ, ਆਪਣੇ 'ਚ ਬੈਠਿਆ ਕਰੋ। ਇਹ ਅੱਧੀਆਂ ਫਰਸਟ੍ਰੇਸ਼ਨਾਂ ਇਹਨਾਂ ਦੇ ਨਾਲ ਘੱਟ ਹੋ ਸਕਦੀਆਂ। ਬੜੇ ਦਰਦ ਜਿਹੀ ਵਾਲੀ ਗੱਲ ਸੁਣਾਈ ਆ ਕਿ ਆਪਣੇ ਦੱਸਦਾ ਕਿ ਇੱਕ ਵਾਰੀ ਇਸਲਾਮਾਬਾਦ ਸਾਡੇ ਇੱਕ ਬੜੇ ਸੀਨੀਅਰ, ਮੈਂ ਜੂਨੀਅਰ ਹੀ ਸਮਝੋ, ਜੂਨੀਅਰ ਅਫਸਰੀ ਸਾਂ। ਉਹ ਵਿਚਾਰੇ ਸ਼ਾਮ ਨੂੰ ਬਿਮਾਰ ਹੋਏ ਤੇ ਸ਼ਾਮ ਨੂੰ ਫੌਤ ਹੋ ਗਏ। ਅੱਛਾ G7 ਚ ਉਹਨਾਂ ਦਾ ਘਰ ਸੀ ਸਰਕਾਰ। ਮੈਂ ਦਿੰਨਾ ਬੈਠ ਅੱਛਾ, ਮੈਂ ਉਹ ਸਾਡੇ ਇੱਕ ਦੋਸਤ ਸਨ ਉੱਥੇ, ਉਹ ਵੀ ਡਾਇਰੈਕਟਰ ਸਨ ਐਡਮਿਨ ਸਾਈਡ ਦੇ। ਉਹਨਾਂ ਨੇ ਕਿਹਾ ਯਾਰ ਇਸ ਤਰ੍ਹਾਂ ਕਰਕੇ ਫਲਾਂ ਅਫਸਰ ਫੌਤ ਹੋ ਗਿਆ ਤੇ ਆਓ ਜ਼ਰਾ। ਮੈਂ ਤਾਂ ਚੱਲ ਗਿਆ, ਸਰਦੀਆਂ ਦੇ ਦਿਨ ਸਨ। ਜੀ ਜੀ। ਤੁਸੀਂ ਯਕੀਨ ਕਰੋ, ਅਸੀਂ ਜਾ ਕੇ ਬਹਿ ਗਏ ਉਹਨਾਂ ਦੇ ਡਰਾਇੰਗ ਰੂਮ 'ਚ। ਅਸੀਂ ਕਿਹਾ, ਉਹਨਾਂ ਨੇ ਕਿਹਾ ਜੀ ਇੱਥੇ ਸੋਫੇ ਤੇ ਬਹਿ ਜਾ। ਮੈਂ ਕਿਹਾ ਨਹੀਂ ਯਾਰ, ਸੋਫੇ ਤੇ ਤਾਂ ਅੱਛਾ ਨਹੀਂ ਲੱਗਦਾ, ਥੱਲੇ ਕੱਪੜਾ ਵਿਛਾ ਕੇ ਬੈਠਦੇ। ਅਸੀਂ ਬੈਠੇ ਪੂਰੀ ਰਾਤ, ਮੈਂ ਤੇ ਉਹ ਮੇਰਾ ਕੋਲੀਗ ਜਿਹੜਾ, ਅਸੀਂ ਬੈਠੇ ਰਹੇ, ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਆਇਆ। ਔਰ ਸਰਦੀ ਦੇ ਨਾਲ ਜ਼ਾਹਰ ਅਸੀਂ ਉੱਥੇ ਬੈਠੇ ਤੇ ਮਤਲਬ ਸ਼ਹਿਰ ਦੇ ਵਿੱਚ ਹੁਣ ਇਸਲਾਮਾਬਾਦ 'ਚ ਵੀ ਤੁਸੀਂ ਵੀ ਰਹਿ ਰਹੇ ਹੋ, ਅਸੀਂ ਵੀ ਦੇਖਿਆ ਕਿ ਬੰਦੇ ਉੱਥੇ ਬਿਲਕੁਲ ਕੋਈ ਨੀਚੇ ਬਹਿਣ ਦਾ ਕਨਸੈਪਟ ਨਹੀਂ ਰਿਹਾ, ਕੁਰਸੀਆਂ ਤੇ ਬੈਠਦੇ ਨੇ ਲੋਕ ਆਏ। ਹੁਣ ਤੁਸੀਂ ਪਿੰਡਾਂ ਦੇ ਹਾਤਾਂ ਦੇ ਵਿੱਚ ਆਉਂਦੇ, ਪੂਰਾ ਕਿਤਨਾ ਟਾਈਮ ਗੁਜ਼ਰਦਾ ਇੱਥੇ, ਬਹਿੰਦੇ ਨੇ ਲੋਕ, ਅਫਸੋਸ ਕਰਦੇ ਨੇ, ਜਾਂਦੇ ਆ, ਕੋਈ ਬਿਮਾਰ ਹੋ ਜਾਂਦਾ। ਲੇਕਿਨ ਉਹਨਾਂ ਚੀਜ਼ਾਂ ਤੇ ਹੁਣ ਤੁਸੀਂ ਵੀ ਦੇਖ ਰਹੇ ਹੋ, ਅਸੀਂ ਵੀ ਦੇਖਦੇ ਹਾਂ, ਟਾਈਮ ਹੀ ਹੈ ਨਹੀਂ ਲੋਕਾਂ ਕੋਲ। ਹਾਂਜੀ, ਉਹ ਤਾਂ ਕਹਿੰਦੇ ਫੌਤਗੀ ਦੀ ਰੋਟੀ ਹੋਟਲਾਂ 'ਚ ਉਹ ਤਾਂ ਉੱਥੇ ਬਸ ਬੜੇ ਹੋ ਗਏ ਨਾ ਜੀ, ਉਸੇ ਤਰ੍ਹਾਂ ਦੂਰੀਆਂ ਜ਼ਿਆਦਾ ਇਸੇ ਤਰ੍ਹਾਂ ਹੀ ਮਤਲਬ ਉਹ ਦੇਖੋ ਨਾ, ਬੱਸ ਆ ਜਾਂਦੀ ਹੈ, ਉਹ ਜੋ ਰੱਖਦੇ ਨੇ ਲਿਜਾ ਕੇ ਉਹਦਾ ਕਬਰਸਤਾਨ, ਕੋਈ ਆਪਣਾ ਗੱਡੀ ਤੇ ਕੋਈ ਵਿੱਚੇ ਬੈਠਾ ਦੁਆ ਮੰਗ ਰਿਹਾ, ਕੋਈ ਇਸ ਤਰ੍ਹਾਂ ਹੀ ਮੰਗੇ ਤੇ ਆਪਣਾ ਚਲੇ ਗਏ। ਮੈਂ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ। ਹਾਂਜੀ ਰੱਖ ਦੋ। ਮੈਂ ਨਾ ਇਹ ਗੱਲ ਕਰਦਾ ਹੁੰਨਾ ਵੀ ਇਹਨੂੰ ਮੈਂ ਤਰੱਕੀ ਨਹੀਂ ਜਾਣਦਾ। ਹੁਣ ਜਿਹੜੀ ਚਲੋ ਸ਼ੁਗਲ ਮਿਲ ਆਪਣੀ ਥਾਂ ਤੇ, ਜਿਹੜੀ ਗੱਲ ਚੌਧਰੀ ਸਾਹਿਬ ਨੇ ਸੁਣਾਈ, ਜਿਹੜੀ ਗੱਲ ਤੁਸੀਂ ਸੁਣਾਈ ਆ, ਲੈ ਉਹ ਐਸੀ ਦਿਲ ਨੂੰ ਲੱਗੀ ਨਾ ਗੱਲ, ਲੱਗਦੀ ਹੈ ਬਾਕੀ ਵੀ ਕਹਿੰਦਾ ਵੀ ਆਪਣਿਆਂ ਦੀ ਮੀਅਤ ਉਹ ਘਰ ਨਹੀਂ ਰੱਖ ਸਕਿਆ, ਕਹਿੰਦਾ ਮਸੀਤੇ ਲੈ ਜਾਓ। ਇਹ ਇੱਕ ਬੜਾ ਵੱਡਾ ਦੁੱਖ ਆ, ਬਹੁਤ ਬੜਾ। ਹਾਂਜੀ। ਤੇ ਉਹ ਦੌਰ ਵੀ ਸੀਗਾ, ਬਲਕਿ ਹਜੇ ਵੀ ਪਿੰਡਾਂ 'ਚ ਹੈ ਵੀ ਜੇ ਫੌਤਗੀ ਵਾਲੇ ਘਰ, ਮਰਗ ਵਾਲੇ ਘਰ 3 ਦਿਨ ਚੁੱਲ੍ਹੇ 'ਚ ਅੱਗ ਨਹੀਂ ਬਾਲਦੇ, ਚੁੱਲ੍ਹਾ ਨਹੀਂ ਬਾਲਣ ਦਿੰਦੇ। ਤੇ ਉੱਥੇ ਹੁਣ ਕਹਿੰਦੇ ਰੋਟੀਆਂ ਵੀ ਉਹ ਹੋਟਲਾਂ ਦੇ ਵਿੱਚ ਪਾ ਕੇ, ਤੇ ਉਹ ਨਹੀਂ ਲੱਗਦਾ ਨਹੀਂ ਵੀ ਕਿ ਸੱਥ ਵਿਛਿਆ ਵੀ ਕਿਸੇ ਦੀ ਕੋਈ ਫੌਤਗੀ। ਮਾਰਕੀਆਂ 'ਚ ਹੁਣ ਜਨਾਜ਼ੇ ਹੋਣ ਲੱਗ ਗਏ। ਹਾਂ, ਮਾਰਕੀਆਂ ਜੀ ਮਾਰਕੀਆਂ 'ਚ ਜਾ ਕੇ ਜਨਾਜ਼ੇ ਕਰਦੇ ਗਰਮੀ 'ਚ। ਅੱਛਾ ਜੀ, ਆ ਨਵੀਂ ਗੱਲ ਫੈਸਲਾਬਾਦ ਅਸੀਂ ਜਨਾਜ਼ਾ ਪੜਿਆ, ਉਹਨਾਂ ਨੇ ਮਾਰਕੀ 'ਚ। ਮੈਂ ਕਿਹਾ ਯਾਰ ਇਹ ਕੀ ਤੁਸੀਂ ਮਤਲਬ ਮਾਰਕੀ 'ਚ ਜਨਾਜ਼ਾ ਕਰਾਇਆ, ਗਰਮੀ ਹੈ ਜੀ, ਏਸੀ ਲੱਗੇ। ਅੱਛਾ, ਆ ਤਾਂ ਬੜਾ ਵੀਆਈਪੀ ਕੰਮ ਦੱਸਿਆ ਵੀ ਆ। ਨਵੀਂ ਗੱਲ ਸੁਣ ਲਓ ਜੀ, ਹਾਂ ਇਹ ਹਕੀਕਤ ਹੈ। ਜਿੱਥੇ ਸ਼ਾਦੀਆਂ ਹੁੰਦੀਆਂ ਨਾ ਵੱਡੇ ਹੋਟਲਾਂ, ਉੱਥੇ ਹੁਣ ਜਨਾਜ਼ਾ ਹੁੰਦਾ ਕੁਰਸੀਆਂ ਚੱਕ ਕੇ ਪਾਸੇ ਕਰਕੇ। ਹਕੀਕਤ ਹੈ। ਵਾਹ ਜੀ ਵਾਹ, ਕੋਈ ਨਵੇਂ ਤੋਂ ਨਵੀਂ ਗੱਲ ਹੀ ਸਾਨੂੰ ਲੱਭਦੀ ਹੈ ਜੀ। ਫੈਸਲਾਬਾਦ 'ਚ ਹੋਇਆ। ਹਾਂਜੀ, ਬਾਰਾ ਜੀ ਪਤਾ ਹੀ ਕੋਈ ਨਹੀਂ ਲੱਗਦਾ। ਉਹ ਕੋਈ ਜਨਾਨੀ ਸੀ, 2 ਨਿਆਣੇ ਸੀ ਉਹਦੇ, ਤੀਆ ਵਿਆਹ ਕਰਨ ਲੱਗੀ। ਜਦੋਂ ਉਹ ਨਿਕਾਹ ਹੋਣ ਲੱਗਾ ਨਾ, ਤੇ ਉਹਦਾ ਮੁੰਡਾ ਜਿਹੜਾ ਪਹਿਲੇ ਵਿਆਹ 'ਚ ਸੀ ਰੋ ਪਿਆ। ਉਹਨੂੰ ਕਹਿੰਦੀ ਮਾਰੂੰਗੀ ਕਰੀ ਕੁੱਤੇ ਦੇ ਮੂੰਹ ਤੇ, ਚੁੱਪ ਕਰ ਜਾ, ਨਹੀਂ ਤੇ ਅਗਲੀ ਵਾਰੀ ਮੈਂ ਨਾਲ ਨਹੀਂ ਲੈ ਕੇ ਆਣਾ। ਜਿਹੜੀ ਉਹਦਾ ਇਰਾਦਾ ਅਜੇ ਅਗਲਾ ਵੀ ਵਿਆਹ ਕਰਾਉਣਾ। ਤੇ ਠੀਕ ਹੈ ਜੀ, ਮਿਹਰਬਾਨੀ ਜੀ, ਤੁਹਾਨੂੰ ਮੁਲਾਕਾਤ ਕਰਾਤੀ। ਈਦ ਦਾ ਦੂਆ ਦਿਨ ਸੀ, ਆਪਣਾ ਮਾਹੌਲ ਦਿਖਾਇਆ ਪਿੰਡ ਦਾ ਵੀ ਇਦਾਂ ਇੱਥੇ ਈਦ ਟੱਪਦੀ ਆ। ਹਾਂਜੀ ਤੋਂ ਆਏ ਆ ਅਸੀਂ। ਹਾਂਜੀ, ਇਹ ਹੈ ਇਸ ਟਾਈਮ ਤੇ ਪੈਸੇ ਦੀ ਆਪਣੀ। ਅੱਛਾ ਜੀ, ਕਾਰੋਬਾਰ ਪੈਸੇ ਚੱਲਦਾ ਆਪਣਾ। ਹਾਂ। ਪਰ ਹਾਲੇ ਇਹ ਆ ਵੀ ਯੋਧਾ ਜਿੱਦਾਂ ਅੱਗੇ ਗੱਲ ਪਹਿਲੇ ਕੀਤੀ ਆਪਾਂ, ਉਹ ਇਸ ਤਰ੍ਹਾਂ ਬੜੀ ਮੁਹੱਬਤ ਨਾਲ ਯੋਧਾ ਜੀ, ਜਦੋਂ ਕਿਤੇ ਸ਼ੌਕ ਭਾਲ ਉੱਠਦਾ, ਦਿਲ ਪਰੇਸ਼ਾਨ ਹੁੰਦਾ, ਆਪਣੇ ਪਿੰਡ ਜਾਇਆ ਹੀ ਬੜਾ ਦਿਲ ਖੁਸ਼ ਹੋ ਜਾਂਦਾ। ਇਦਾਂ ਪੁਰਾਣੀਆਂ ਸਹੇਲੀਆਂ ਬੇਲੀ ਮਿਲਦੇ ਆ, ਬੜੇ ਖੁਸ਼ ਹੋਈਦਾ, ਸਕੂਨ ਨਾਲ। ਕੱਲ ਵੀ ਮੈਂ ਫਿਰਦਾ ਈਦ ਪੜ੍ਹ ਕੇ, ਤੇ ਬੜਾ ਦਿਲ ਰਾਜੀ ਹੋਇਆ, ਕਿਉਂਕਿ ਪਿੰਡਾਂ ਥਾਵਾਂ ਦਾ ਮਾਹੌਲ ਹੀ ਬੜਾ ਪਿਆਰਾ ਹੈ, ਤੇ ਰੂਹ ਖੁਸ਼ ਹੋ ਜਾਂਦੀ ਹੈ ਬੰਦੇ ਦੀ ਦੇਖ ਕੇ ਇੱਥੇ।
ਤੇ ਇਸ ਕਰਕੇ ਫਿਰ ਅੱਜ ਦਿਲ ਭਰਿਆ, ਮੈਂ ਕਿਹਾ ਵੀ ਮੀਆਂ ਸਾਹਿਬ ਨੂੰ ਆਪ ਹੀ ਡੇਰੇ ਜਾ ਕੇ ਮਿਲ ਕੇ ਆਈਏ। ਸੱਤ ਬਿਸਮਿਲ੍ਲਾ ਸੱਤ ਹਾਂਜੀ, ਬਿਸਮਿਲ੍ਲਾ। ਤਿੰਨ ਚਾਰ ਤੁਸੀਂ ਸਾਲ- ਬਜ਼ੁਰਗ ਆ, ਤੁਹਾਡਾ ਟੁਰ ਕੇ ਆਣਾ ਮੇਰੇ ਵਾਸਤੇ ਏਡਾ ਵੱਡਾ ਆਜ਼ਾਦ ਆ ਵੀ ਜਿਹੜੀ ਗੱਲ ਕਰੀ। ਸਹੀ ਬਾਤ ਆ, ਆਮੀਨ। ਤੇ ਤੁਹਾਡਾ ਕਿਉਂਕਿ- ਆਣਾ ਸਿਰ ਮੱਥੇ ਤੇ ਆਣਾ। ਇਹਦੀ ਜੀ ਜ਼ਿੰਦਗੀ ਦਾ ਕੋਈ ਪਤਾ, ਏਦਾਂ ਫਿਰ ਤੁਰ ਕੇ ਰੂਹ ਖੁਸ਼ ਹੋ ਜਾਂਦੀ, ਸਕੂਨ ਹੋ ਜਾਂਦਾ। ਜਿਉਂਦੇ ਵਾਸਤੇ ਹਾਂਜੀ, ਮੁਹੱਬਤ ਨਾਲ ਆਏ ਆ ਅਸੀਂ ਬੜੀ ਤੇ ਮਿਹਰਬਾਨੀ, ਮਿਲ ਚੱਲੇ ਆ, ਅੱਲਾ ਖੈਰ ਕਰੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਕੀ ਕੰਮ ਕਰਦੇ ਹੋ ਜੀ ਇੱਥੇ? ਪੈਸ ਰੇਟੇ 'ਚ ਆਪਣੀ ਕਰਿਆਨੇ ਦੀ ਦੁਕਾਨ, ਥੋਕ ਪਰਚੂਨ ਦੀ। ਚਲੋ ਮਾਸ਼ਾ